ਡਾਕਾ ਵਾਲਿਆਂ ਦੀ ਅਪਡੇਟ ਕਰ ਦਿਓ ਜੀ, ਕੀ ਇਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ, ਕੀ ਆ ਜੀ ਲੇਟੈਸਟ ਇਸ ਦੇ ਵਿੱਚ ਡਾਕਾ ਵਾਲਿਆਂ ਦੇ ਲਈ? ਤੁਸੀਂ ਦੇਖੋ ਜੀ, ਹੁਣ ਇਹ ਚੀਜ਼ ਸੀਗੀ, ਇਹ ਚੀਜ਼ ਮੈਂ ਕਮਿਊਨਿਟੀ ਨੂੰ ਜਿਹੜੀ ਐਜੂਕੇਟ ਕਰਨਾ ਚਾਹੁੰਦਾ। ਇਹ ਜਿਹੜੇ ਹੁਣ ਮੈਂ ਕਿਹਾ ਇਹ ਵਕੀਲ ਸ਼ਕੀਲ ਟਿਕਟੌਕ ਤੇ ਛੋਟੀਆਂ ਮੋਟੀਆਂ ਵੀਡੀਓ ਬਣਾਉਂਦੇ ਆ, ਉਹ ਤੋਂ ਪਰੇ ਹੈਗੀਆਂ। ਮਤਲਬ ਗੱਲ ਨੂੰ ਹੁਣ ਸਮਝ ਕੇ ਸੁਣ ਕੇ ਦੇਖਿਓ ਕਿ ਕਿੱਦਾਂ ਡਾਕਾ ਵਾਲਾ ਪ੍ਰੋਗਰਾਮ ਸੀਗਾ। ਪ੍ਰਾਇਮਰੀਲੀ ਜਿਹੜੇ ਇਹਦੇ ਵਿੱਚ ਸੀਗੇ ਹਿਸਪੈਨਿਕ ਲੋਕ ਜਿਹੜੇ ਆਉਂਦੇ ਆ, ਕਿ ਛੋਟੇ ਅਨਡਾਕੂਮੈਂਟਡ ਜਿਹੜੇ ਜਵਾਕ ਲੈ ਕੇ ਆਏ ਸੀਗੇ, ਉਹਨਾਂ ਦੇ ਬਾਰੇ ਓਬਾਮੇ ਦੇ ਟਾਈਮ ਤੋਂ 2008 ਤੋਂ ਇਹ ਜਿਹੜਾ ਪੋਲੀਟੀਕਲ ਜਿਹੜਾ ਤੁਹਾਨੂੰ ਪਤਾ ਪਿੰਗ ਪੋਂਗ ਵਾਲਾ ਸਿਸਟਮ ਜਿਹੜਾ ਚੱਲਦਾ, ਕਿ ਉਹਨਾਂ ਨੇ ਦੇ ਦਿੱਤਾ, ਉਹਨਾਂ ਨੇ ਲੈ ਲਿਆ, ਸੁਪਰੀਮ ਕੋਰਟ ਤੱਕ ਇਹ ਕਈ ਵਾਰੀ ਰਾਉਂਡ ਜਿਹੜਾ ਖਿੱਚ ਚੁੱਕਿਆ ਇਹ ਲਾਅਸੂਟ, ਹਨਾ। ਤੇ ਹੁਣ ਜਿਹੜੀ ਟਰੰਪ ਸਰਕਾਰ ਆ ਉਹ ਅਨਾਉਂਸ ਕਰਨ ਜਾ ਰਹੀ ਹੈ ਕਿ ਆਪਾਂ ਦੁਬਾਰਾ ਜਿਹੜੇ ਸੀਗੇ ਡਾਕਾ ਵਾਲੇ ਜਿਹੜੀਆਂ ਐਪਲੀਕੇਸ਼ਨਾਂ ਰਿਜ਼ਿਊਮ ਕਰਨੀਆਂ, ਜਿਹੜੀਆਂ ਸ਼ੁਰੂ ਕਰ ਦੇਣੀਆਂ, ਠੀਕ ਆ। ਤੁਸੀਂ ਦੇਖੋ ਕਿ ਫਾਈਟ ਜਿਹੜੀ ਇਹਨਾਂ ਦੀ ਸੰਸਥਾਵਾਂ ਨੇ ਸੀਗੀ, ਜਿਹੜੀ ਤੁਹਾਨੂੰ ਮੈਂ ਕਹਿਣਾ ਹੁੰਦਾ ਕਿ ਐਡਵੋਕੇਸੀ, ਟਰੂ ਐਡਵੋਕੇਸੀ ਆਰਗੇਨਾਈਜੇਸ਼ਨ, ਇਹ ਨਹੀਂ ਕਿ ਪ੍ਰਧਾਨਗੀਆਂ ਵਾਲੀ ਐਡਵੋਕੇਸੀ ਆਰਗੇਨਾਈਜੇਸ਼ਨ, ਕਮਿਊਨਿਟੀ ਬੇਸ ਜਿਹੜੀ ਲੀਗਲ ਫੋਰਫਰੰਟ ਤੇ ਤੁਹਾਡੀ ਬਿਨਾਂ ਰੌਲੇ ਰੱਪੇ ਦੇ, ਠੀਕ ਆ, ਬਿਨਾਂ ਕਿ ਮਤਲਬ ਪ੍ਰਧਾਨਗੀਆਂ ਖੱਟੇ ਹੋਏ ਜਿਹੜੀ ਤੁਹਾਡੀ ਲੀਗਲ ਲਿਟੀਗੇਸ਼ਨ ਜਿਹੜੀ ਕਰ ਸਕਦੀ ਆ ਉਸ ਲੈਵਲ ਦੀ, ਉਹ ਵਾਲੀਆਂ ਆਰਗੇਨਾਈਜੇਸ਼ਨਾਂ। ਸੋ ਸਾਡੀ ਕਮਿਊਨਿਟੀ ਜਿਹੜੀ ਸੀਗੀ ਉਹ ਅਜੇ ਤੱਕ ਉਹ ਵਾਲੇ ਮੁਕਾਮ ਤੇ ਨਹੀਂ ਪਹੁੰਚੀ ਹੈਗੀ। ਸਾਰਿਆਂ ਨੂੰ ਇਸ ਚੀਜ਼ ਦਾ ਜਿਹੜਾ ਪਤਾ ਹੈਗਾ, ਕਿਉਂਕਿ ਜੇ ਪਹੁੰਚੀ ਹੁੰਦੀ ਤੇ ਅਗੇਨ ਉਹੀ ਸੀਗਾ ਨਾ ਕਿ ਪਹਿਲੇ ਦਿਨ ਲਾਅਸੂਟ ਨਹੀਂ ਹੋ ਜਾਂਦਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਲੈ ਕੇ। ਸੋ ਇਹਨਾਂ ਦੀ ਜਿਹੜੀ ਫਾਈਟ ਸੀਗੀ, ਮਤਲਬ ਟੂ ਐਨ ਐਕਸਟੈਂਟ ਏਦਾਂ ਹੋਇਆ ਕਿ ਡਾਕਾ ਵਾਲੇ ਦੀ ਤੁਸੀਂ ਦੇਖ ਲਓ ਰਾਜਕਰਨ ਜੀ, ਗੱਲ ਹੀ ਖਤਮ ਹੋ ਗਈ ਸੀ, ਹਨਾ, ਕਿ ਕਿਸੇ ਨੇ ਸੁਣਿਆ ਹੀ ਨਹੀਂ ਹੋਣਾ 4-5 ਸਾਲ ਤੋਂ, ਕਿ ਮੁੱਕ ਗਈ ਗੱਲਬਾਤ, ਕਰਨੀ ਨਹੀਂ ਗੱਲਬਾਤ। ਹਾਂਜੀ, ਬੈਕਗਰਾਉਂਡ ਇਹਦੀ ਤੁਹਾਨੂੰ ਦੱਸਦੇ ਆ। ਓਬਾਮੇ ਉਹਨਾਂ ਨੇ ਬਣਾਇਆ ਸੀਗਾ, ਵਰਕ ਪਰਮਿਟ ਵਗੈਰਾ ਦੇ ਦਿੱਤੇ ਕਾਫੀ, ਇਹਦੇ ਵਿੱਚ ਡਾਕਟਰ, ਵਕੀਲ, ਵੱਡੇ ਵੱਡੇ ਜਿਹੜੇ ਅਦਾਰੇ ਪਦਾਰਿਆਂ ਤੇ ਇਹਦੇ ਵਿੱਚ ਲੋਕ ਜਿਹੜੇ ਡਾਕਾ ਵਾਲੇ ਜਿਹੜੇ ਸੀਗੇ, ਤੇ ਉਹ ਜਿਹੜੇ ਸੀਗੇ ਬਹੁਤ ਛੋਟੀ ਉਮਰੇ 1 ਸਾਲ 2 ਸਾਲ ਐਜ਼ ਅ ਜਵਾਕ ਜਿਹੜੇ ਆਏ ਸੀ, ਉਹਨਾਂ ਨੂੰ ਆਪਣੀ ਕੰਟਰੀ ਦਾ ਤਾਂ ਪਤਾ ਹੀ ਨਹੀਂ ਕਿ ਜਿੱਥੇ ਦੇ ਉਹ ਸਿਟੀਜ਼ਨ ਹੈ, ਕਿਉਂਕਿ ਉਹ ਅਮਰੀਕਾ ਹੀ ਇੱਕ ਤਰ੍ਹਾਂ ਉਹਨਾਂ ਦਾ ਜਿਹੜਾ ਹੋਮਲੈਂਡ ਹੈਗਾ। ਇਹਦੇ ਵਿੱਚ ਆਪਣੇ ਜਿਹੜੇ ਕਈ ਪੰਜਾਬੀ ਵੀ ਸਰਪ੍ਰਾਈਜ਼ਿੰਗਲੀ ਹੈਗੇ ਨੇ, ਪੰਜਾਬੀਆਂ ਦੇ ਵੀ ਕਈਆਂ ਦੇ ਜਵਾਕ ਜਿਹੜੇ ਡਾਕਾ ਦੇ ਰੈਸੀਡੈਂਟ ਜਿਹੜੇ ਸੀਗੇ। ਸੋ 2021 ਦੇ ਵਿੱਚ ਕੀ ਸੀਗਾ ਕਿ ਟੈਕਸਸ ਵੱਲੋਂ, ਇੱਕ ਸਦਰਨ ਡਿਸਟ੍ਰਿਕਟ ਆਫ ਟੈਕਸਸ ਨੇ ਇੱਕ ਇੰਜੰਕਸ਼ਨ ਜਾਰੀ ਕੀਤੀ ਸੀਗੀ ਕਿ ਇਹ ਬਾਈਡਨ ਦੇ ਕਾਰਜਕਾਲ ਦੇ ਵਿੱਚ, ਕਿਉਂਕਿ ਬਾਈਡਨ ਹੁਣੀ 2021 ਚ ਆਏ ਸੀਗੇ, ਟਰੰਪ ਉਹਨਾਂ ਨੇ ਰੋਕਤਾ ਸੀਗਾ, ਫਿਰ ਦੁਬਾਰਾ ਜਿਹੜਾ ਸੀਗਾ ਬਾਈਡਨ ਉਹਨਾਂ ਨੇ ਸ਼ੁਰੂ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜਿਹੜੀ ਇੱਕ ਇੰਜੰਕਸ਼ਨ ਸੀਗੀ ਉਹ ਲਾਤੀ। ਇਹ ਜਿਹੜੀ ਇੰਜੰਕਸ਼ਨ ਸੀਗੀ ਟੈਕਸਸ ਦੇ ਕੋਰਟ ਤੋਂ ਬਾਅਦ ਸਿਰਫ ਇੱਕ ਕੋਰਟ ਨੇ ਜਿਹੜਾ ਸਟੈਂਸ ਲਿਆ, ਠੀਕ ਹੈ, ਤੁਹਾਨੂੰ ਪਤਾ ਟੈਕਸਸ ਸਟੇਟ ਆ, ਜਿੱਦਾਂ ਕੈਲੀਫੋਰਨੀਆ ਇਧਰਲੇ ਬੰਨੇ ਨੂੰ ਜਾਂਦੀ, ਟੈਕਸਸ ਦੂਜੇ ਪਾਸੇ ਦੇ ਜਿਹੜੇ ਫੈਸਲੇ ਕਰਦੀ ਆ। ਉਹਨਾਂ ਨੇ USCIS ਨੂੰ ਜਿਹੜਾ ਸੀਗਾ ਇੱਕ ਬਲੌਕ ਲਾਤਾ ਕਿ ਤੁਸੀਂ ਨਵੀਂ ਜਿਹੜੀ ਡਾਕਾ ਦੀ ਐਪਲੀਕੇਸ਼ਨ ਹੈਗੀ ਉਹਨੂੰ ਪ੍ਰੋਸੈਸ ਨਹੀਂ ਕਰ ਸਕਦੇ। ਨੇਸ਼ਨ ਵਾਈਡ ਜਿਹੜਾ ਬਲੌਕ ਸੀਗਾ, ਇਹ ਚੀਜ਼ ਦੇ ਵਿੱਚ ਤੁਸੀਂ ਵੇਖ ਕੇ ਦੇਖੋ ਕਿ ਉਹੀ ਇਹ ਸੇਮ ਟਰੰਪ ਸਰਕਾਰ ਜਿਹੜੀ ਹੈਗੀ ਆ, ਕਿ ਜਿਹੜੀ ਸੁਪਰੀਮ ਕੋਰਟ ਤੱਕ ਜਾਂਦੀ ਆ ਤੇ ਕਹਿੰਦੀ ਆ ਕਿ ਜਿਹੜੇ ਇੰਜੈਕਸ਼ਨਸ ਹੈਗੀਆਂ ਨੇਸ਼ਨ ਵਾਈਡ ਨਹੀਂ ਹੋਣੀਆਂ ਚਾਹੀਦੀਆਂ, ਪਰ ਤਦ ਤੱਕ ਨਹੀਂ ਹੋਣੀਆਂ ਚਾਹੀਦੀਆਂ ਜਦ ਤੱਕ ਇਹ ਉਹਨਾਂ ਨੂੰ ਜਦੋਂ ਉਹਨਾਂ ਨੂੰ ਫਾਇਦੇ ਕਰੇ ਤੇ ਫਿਰ ਨੇਸ਼ਨ ਵਾਈਡ ਵੀ ਚੱਲੂਗੀਆਂ, ਤੇ ਜਦੋਂ ਉਹਨਾਂ ਨੂੰ ਨੁਕਸਾਨ ਕਰਨ ਤੇ ਉਹ ਕਹਿਣਗੇ ਇੰਜੈਕਸ਼ਨ ਜਿਹੜੀਆਂ ਨੇਸ਼ਨ ਵਾਈਡ ਨਹੀਂ ਹੋਣੀਆਂ ਚਾਹੀਦੀਆਂ। ਸੇਮ ਥਿੰਗ ਜਿਹੜੀ ਫ੍ਰੀ ਸਪੀਚ ਜਾਂ ਕੈਂਸਲ ਕਲਚਰ ਹੈਗਾ, ਕਿ ਨੈਟਫਲਿਕਸ ਜੀ ਕੈਂਸਲ ਕਰ ਦਿਓ, ਏਦਾਂ ਕਰ ਦਿਓ, ਸੇਮ ਮਤਲਬ ਕਿ ਉਹੀ ਸਰਕਾਰਾਂ ਕਹਿ ਦਿੰਦੀਆਂ ਕਿ ਜੀ ਲੈਫਟ ਵਾਲੇ ਕੈਂਸਲ ਕਲਚਰ ਆ, ਇਹ ਸਭ ਕੁਝ ਕੈਂਸਲ ਕਰ ਦਿੰਦੇ ਆ, ਤੇ ਸੇਮ ਹੁਣ ਰਾਈਟ ਵਿੰਗ ਵਾਲੇ ਵੀ ਕੀ ਕਰਦੇ ਆ, ਉਹ ਵੀ ਕੈਂਸਲ ਕਲਚਰ, ਠੀਕ ਆ। ਤੇ ਇਹਨਾਂ ਦੇ ਤੁਸੀਂ ਹਰੇਕ ਵਿਵਾਦ ਦੇਖ ਲਓ, ਭਾਵੇਂ ਫ੍ਰੀ ਸਪੀਚ ਨੂੰ ਲੈ ਕੇ ਆ ਜੀ, ਕਿ ਫ੍ਰੀ ਸਪੀਚ ਵਾਲਾ ਜਿਹੜਾ ਸੀਗਾ ਜੀ ਉਹ ਬੰਦਾ ਇਹਨਾਂ ਨੇ ਮਾਰਤਾ ਜੀ, ਤਾਂ ਕਰਕੇ ਫ੍ਰੀ ਸਪੀਚ ਦੇ ਅਗੇਂਸਟ ਆ। ਤੇ ਪਰ ਜਦੋਂ ਉਹੀ ਬੰਦੇ ਦੇ ਜਦੋਂ ਕੋਈ ਕ੍ਰਿਟਿਸਾਈਜ਼ ਕਰਦਾ ਉਹਨੂੰ ਕੋਈ, ਤੇ ਕ੍ਰਿਟਿਸਾਈਜ਼ ਕਰਦਾ, ਤੇ ਉਹ ਵਾਲੀ ਫ੍ਰੀ ਸਪੀਚ ਨਹੀਂ ਹੈਗੀ। ਮਤਲਬ ਤੁਸੀਂ ਦੇਖ ਲਓ ਕਿ ਗੱਲ ਐਂਡ ਦੇ ਵਿੱਚ ਉਹੀ ਆ ਗਈ, ਜਿੱਦਾਂ ਆਪਾਂ ਗਲੀ ਮਹੱਲਿਆਂ 'ਚ ਆਪਸ ਵਿੱਚ ਇਨਸਾਨ ਦੀ ਇੱਕ ਫਿਤਰਤ ਜਿਹੜੀ ਹੈਗੀ ਕਿ ਜਿਹੜੀ ਆਪਾਂ ਚੀਜ਼ ਕਰੀਏ ਉਹ ਸਹੀ ਆ, ਤੇ ਜਿਹੜੇ ਦੂਜੇ ਕਰਨ ਉਹ ਗਲਤ ਆ, ਠੀਕ ਆ। ਇਹ ਮਤਲਬ ਸੇਮ ਚੀਜ਼ ਵੱਡੇ ਲੈਵਲ ਤੇ ਜਿਹੜੀ ਪ੍ਰੋਜੈਕਟ ਕਰ ਲਓ, ਤੁਸੀਂ ਲੀਡਰਾਂ ਦੇ ਵਿੱਚ ਕਰ ਲਓ ਜਾਂ ਪੋਪੂਲੇਸ਼ਨ ਟਾਈਪ ਦੇ ਵਿੱਚ ਕਰ ਲਓ, ਤੇ ਇਹ ਡਾਕਾ ਦੇ ਵਿੱਚ ਵੀ ਸੇਮ ਹੀ ਚੀਜ਼ ਹੋਈ। ਪਹਿਲੀ ਗੱਲ ਤੇ ਇਹਨਾਂ ਨੂੰ ਰੋਕਣ ਦੀ ਕੋਈ ਲੋੜ ਨਹੀਂ ਸੀਗੀ, ਟੈਕਸ ਟੁਕਸ ਪੇਅਰ ਸੀਗੇ, ਉਰੇ ਹੀ ਇਹ ਰਹਿ ਰਿਹਾ, ਕੋਈ ਏਦਾਂ ਨਹੀਂ ਕਿ ਕੋਈ ਕ੍ਰਿਮੀਨਲ ਲੋਕਾਂ ਨੂੰ ਡਾਕਾ ਮਿਲ ਜਾਣਾ। ਇਹਦੇ ਵਿੱਚ ਬੜੇ ਸਟ੍ਰਿਕਟ ਰਿਕੁਆਇਰਮੈਂਟ ਸੀਗੀ ਕਿ ਬੰਦਾ ਕਈ ਚਿਰਾਂ ਤੋਂ ਜਿਹੜਾ ਸੀਗਾ ਇੱਥੇ ਜਿਹੜਾ ਰਹਿ ਰਿਹਾ ਹੋਣਾ ਚਾਹੀਦਾ ਸੀਗਾ। ਤੇ ਇੰਜੰਕਸ਼ਨ ਇਹਨਾਂ ਨੇ ਲਾਤੀ, ਨਵੀਆਂ ਐਪਲੀਕੇਸ਼ਨਾਂ ਜਿਹੜੀਆਂ ਬੰਦ ਹੋ ਗਈਆਂ, ਠੀਕ ਆ। ਨਵੀਆਂ ਕੋਈ ਏਦਾਂ ਨਹੀਂ, ਇਹਦੇ ਵਿੱਚ ਵੀ ਇਹਨਾਂ ਨੇ ਕੱਟ ਆਫ ਡੇਟਸ ਵਗੈਰਾ ਆਪਣੀਆਂ ਰੱਖੀਆਂ ਸੀਗੀਆਂ, ਜਿਹੜੇ ਜਵਾਕ ਇੱਕ ਉਮਰ ਤੋਂ ਪਹਿਲਾਂ ਜਿਹੜੇ ਆਏ ਸੀਗੇ, ਕੱਟ ਆਫ ਸੀਗਾ। ਬਸ ਇਹ ਸੀਗਾ ਕਿ ਕਈ ਲੋਕਾਂ ਨੇ ਜਿਹੜਾ ਟਾਈਮ ਸਿਰ, ਜਿਹੜਾ ਲੋਕਾਂ ਨੂੰ ਨੌਲੇਜ ਹੀ ਨਹੀਂ ਸੀਗੀ, ਅਵੇਅਰਨੈਸ ਨਹੀਂ ਸੀਗੀ, ਤੇ ਉਹਨਾਂ ਨੇ ਫਾਈਲ ਨਹੀਂ ਕੀਤੀਆਂ ਸੀਗੀਆਂ। ਤੇ ਜਨਵਰੀ 2025 ਦੇ ਵਿੱਚ ਜਿਹੜਾ ਸੀਗਾ, ਜਦੋਂ ਇਹ 5th ਸਰਕਟ ਦੇ ਵਿੱਚ ਪਹੁੰਚਿਆ ਕੇਸ ਘੁੰਮ ਫਿਰ ਕੇ ਟਰੰਪ ਦੇ ਕਾਰਜਕਾਲ ਦੇ ਵਿੱਚ, ਤੇ ਜਿਹੜਾ ਹੁਣ 5th ਸਰਕਟ ਸੀਗਾ, ਵੈਸੇ ਬੜਾ ਸਟ੍ਰਿਕਟ ਜਿਹੜਾ ਸਰਕਟ ਹੈਗਾ, ਪਰ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਜਿਹੜਾ ਚੱਲਣਾ ਪੈਂਦਾ। 5th ਸਰਕਟ ਉਹਨੂੰ ਕਹਿੰਦਾ ਕਿ ਤੁਸੀਂ ਇਹਨੂੰ ਨੈਰੋ ਕਰ ਸਕਦੇ ਆ ਇੰਜੰਕਸ਼ਨ ਨੂੰ, ਤੁਸੀਂ ਇਹਨੂੰ ਪੂਰੇ ਜਿਹੜਾ ਨੇਸ਼ਨ ਵਾਈਡ ਏਦਾਂ ਨਹੀਂ ਕਰ ਸਕਦੇ, ਕਿਉਂਕਿ ਹੁਣ ਸੁਪਰੀਮ ਕੋਰਟ ਵਗੈਰਾ ਦੀਆਂ ਵੀ ਰੂਲਿੰਗਸ ਜਿਹੜੀਆਂ ਹੈਗੀਆਂ, ਠੀਕ ਆ ਕਿ ਨਹੀਂ, ਖੁਦ ਜਿਹੜੀਆਂ ਇਹਨਾਂ ਨੇ ਜਾ ਕੇ ਮੰਗੀਆਂ ਬਰਥ ਰਾਈਟ ਦੇ ਕੇਸ ਦੇ ਵਿੱਚ, ਤੇ ਅਬੋਰਸ਼ਨ ਵਾਲੇ ਜਿਹੜੇ ਕੇਸ ਦੇ ਵਿੱਚ, ਕਿ ਟਰੰਪ ਸਰਕਾਰ ਖੁਦ ਚਾਹੁੰਦੀ ਸੀਗੀ ਕਿ ਨਹੀਂ, ਨੈਸ਼ਨ ਵਾਈਡ ਬਲੈਂਕਟ ਜਿਹੜੀਆਂ ਐਡੀਆਂ ਵਾਈਡ ਪਾਲਿਸੀ ਨਹੀਂ ਹੋਣੀਆਂ ਚਾਹੀਦੀਆਂ।
5th ਸਰਕਟ ਇਹਨਾਂ ਨੂੰ ਕਹਿੰਦੀ ਕਿ ਤੁਸੀਂ ਨੈਰੋ ਕਰੋ, ਸਿਰਫ ਟੈਕਸਸ ਤੇ ਅਪਲਾਈ ਕਰ ਸਕਦੇ ਆ, ਸਾਨੂੰ ਪਲਾਨ ਦੱਸੋ ਕਿ ਤੁਹਾਡਾ ਪਲਾਨ ਕੀ ਹੈਗਾ, ਕਿ ਜੇ ਤੁਸੀਂ ਨਹੀਂ ਕਰਦੇ ਤੇ ਸਾਨੂੰ ਤੁਹਾਡਾ ਜਿਹੜਾ ਇਹ ਸੀਗਾ ਇੰਜੰਕਸ਼ਨ ਵਾਪਸ ਲੈਣੀ ਪੈਣੀ ਹੈ। ਤੇ ਡਿਸਟ੍ਰਿਕਟ ਫਿਰ ਇਹ ਵਾਪਸ ਗਿਆ ਜੀ ਥੱਲੇ ਡਿਸਟ੍ਰਿਕਟ ਕੋਰਟ ਦੇ ਵਿੱਚ। ਡਿਸਟ੍ਰਿਕਟ ਕੋਰਟ ਨੇ ਬਰੀਫਿੰਗ ਮੰਗੀ ਫੈਡਰਲ ਗਵਰਨਮੈਂਟ ਤੋਂ, ਠੀਕ ਹੈ, ਕਾਨੂੰਨ ਏਦਾਂ ਚੱਲਦਾ, ਭਾਵੇਂ ਟੈਕਸਸ ਹੀ ਹੈਗਾ, ਦੇਖ ਲਓ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੇ ਹੁਣ ਚੈਲੰਜ ਜਿਹੜਾ ਹੋ ਗਿਆ। ਇਹਦੇ ਵਿੱਚ ਕੋਈ ਇਹ ਚੀਜ਼ ਨਹੀਂ ਆਈ ਕਿ ਡਾਕਾ ਵਾਲੇ ਵਧੀਆ ਕਿ ਮਾੜੇ ਆ, ਕਿ ਇਮੀਗ੍ਰੈਂਟਾਂ ਨੂੰ ਲਾਇਸੈਂਸ ਮਿਲਣੇ ਚਾਹੀਦੇ ਆ ਕਿ ਨਹੀਂ ਮਿਲਣੇ ਚਾਹੀਦੇ, ਉਹ ਮੁੱਦਾ ਨਹੀਂ ਹੈਗਾ। ਟੈਕਨੀਕੈਲਿਟੀ ਵਾਲਾ ਮੁੱਦਾ ਆ ਗਿਆ ਕਿ ਜਿਹੜੀ ਇੰਜੰਕਸ਼ਨ ਸੀਗੀ ਉਹ ਵੈਲਿਡ ਕਰ ਸਕਦੇ ਆ ਉਹ, ਕਿ ਉਹਨੂੰ ਰਿਸਟ੍ਰਿਕਟ ਕਰਨਾ ਪੈਣਾ। 5th ਸਰਕਟ ਨੇ ਕਿਹਾ ਕਿ ਨਹੀਂ, ਇਹਨੂੰ ਰੋਕ ਟੋਕ ਲਾਓ, ਇਹਨੂੰ ਹੋਰ ਨੈਰੋ ਕਰੋ, ਤੁਸੀਂ ਧੱਕੇ ਨਾਲ ਨਹੀਂ ਕਰ ਸਕਦੇ ਹੈਗੇ। ਵਾਪਸ ਇਹਨੂੰ ਫੈਡਰਲ ਕੋਰਟ ਦੇ ਵਿੱਚ ਭੇਜਤਾ, ਸਰਕਾਰ ਨੂੰ ਆਪਣੀ ਪੋਜੀਸ਼ਨ ਚੇਂਜ ਕਰਨੀ ਪਈ। ਹੈਰਾਨ ਹੋਵੋਗੇ ਤੁਸੀਂ ਸੁਣ ਕੇ। ਕਹਿੰਦੇ ਕਿ ਡਾਕਾ ਦੀ ਜਿਹੜੀ ਇਨੀਸ਼ੀਅਲ ਡਾਕਾ ਦੀ ਪ੍ਰੋਸੈਸਿੰਗ ਸੀਗੀ ਉਹਨੂੰ ਵਾਪਸ ਜਾਰੀ ਕੀਤਾ ਜਾਵੇ। ਜਿਹੜੀ USCIS ਹੈਗੀ ਆ ਉਹ ਕਹਿੰਦੀ ਹੈ ਕਿ ਆਪਾਂ ਹੁਣ ਜਿਹੜੇ ਡਾਕਾ ਦੀਆਂ ਜਿਹੜੀਆਂ ਐਪਲੀਕੇਸ਼ਨ ਹੈਗੀਆਂ ਆਪਾਂ ਉਹਨੂੰ ਦੁਬਾਰਾ ਸ਼ੁਰੂ ਕਰ ਦੇਣਾ। ਸਾਰੀਆਂ ਸਟੇਟਾਂ ਦੇ ਵਿੱਚ ਸਿਰਫ ਜਿਹੜਾ ਟੈਕਸਸ 'ਚ ਬੰਦਾ ਰਹਿੰਦਾ ਉਹ ਨਹੀਂ ਡਾਕਾ ਇਨੀਸ਼ੀਅਲ ਫਾਈਲ ਕਰ ਸਕਦਾ, ਜਿਹੜੇ ਬਾਹਰ ਵਾਲੇ ਹੈਗੇ ਉਹ ਸਾਰੇ ਕਰ ਸਕਦੇ ਆ। ਜਿਹੜੇ ਡਾਕਾ ਐਪਲੀਕੇਸ਼ਨਾਂ ਪੈਂਡਿੰਗ ਸੀਗੀਆਂ ਇੰਜੰਕਸ਼ਨ ਤੋਂ ਪਹਿਲਾਂ 2021 ਤੋਂ ਪਹਿਲਾਂ, ਉਹਨਾਂ ਨੇ ਪੈਂਡਿੰਗ ਰੱਖੇ ਹੋਏ ਸੀਗੇ ਰਾਜਕਰਨ ਜੀ, ਉਹ ਕੇਸ ਆਪਾਂ ਜਿਹੜੇ ਕਈ ਫਾਈਲ ਕੀਤੇ ਹੁਣ ਤੱਕ ਉਹਨਾਂ ਦੇ ਜਵਾਬ ਨਹੀਂ ਆਏ ਸੀ। ਉਹ ਕਹਿੰਦੇ ਕਿ ਜੇ ਵਿਅਕਤੀ ਟੈਕਸਸ ਤੋਂ ਬਾਹਰ ਰਹਿੰਦਾ ਤਾਂ ਆਪਾਂ ਉਹਨੂੰ ਅਪਰੂਵ ਕਰ ਦਾਂਗੇ, ਤੇ ਟੈਕਸਸ ਤੋਂ ਬਾਹਰ ਤੁਸੀਂ ਨਵੇਂ ਵੀ ਜਿਹੜੇ ਕੇਸ ਉਹ ਫਾਈਲ ਕਰ ਸਕਦੇ ਆ। ਜੇ ਤੁਸੀਂ ਟੈਕਸਸ 'ਚ ਰਹਿ ਰਹੇ ਆ ਤਾਂ ਟੈਕਸਸ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਨਹੀਂ ਮਿਲ ਸਕਦਾ, ਤੁਹਾਨੂੰ ਡੈਫਰਡ ਐਕਸ਼ਨ ਜਿਹੜਾ ਡੀਪੋਰਟੇਸ਼ਨ ਤੋਂ ਪ੍ਰੋਟੈਕਸ਼ਨ ਜਿਹੜੀ ਦੇ ਦਾਂਗੇ। ਮਤਲਬ ਕਿ ਉਹਨੇ ਸਿਰਫ ਤੇ ਸਿਰਫ ਜਿਹੜਾ ਤੁਸੀਂ ਕਹਿ ਲਓ ਕਿ ਟੈਕਸਸ ਦੇ ਵਿੱਚ ਇਹ ਰਿਸਟ੍ਰਿਕਟ ਕਰਤਾ। ਇਹਦੇ ਵਿੱਚ ਉਹਦੀ ਹੁਣ ਸਾਨੂੰ ਜਿਹੜੀਆਂ ਦੋ ਚੀਜ਼ਾਂ ਦੇਖਣ ਨੂੰ ਮਿਲਦੀਆਂ, ਇੱਕ ਤਾਂ ਜਿਹੜਾ ਇਹ ਸੀਗਾ ਕਿ ਕਿਹੜੀ ਸਟੇਟ ਕਿੱਦਾਂ ਰੂਲ ਚਾਹੁੰਦੀ ਆ। ਟੈਕਸਸ ਵਾਲੇ ਚਾਹੁੰਦੇ ਆ ਕਿ ਡਾਕਾ ਵਾਲਿਆਂ ਨੂੰ ਵਰਕ ਪਰਮਿਟ ਨਾ ਮਿਲਣ, ਉਸ ਲੈਵਲ ਤੇ ਟੈਕਸਸ ਦੀ ਜਿੱਤ ਹੋਗੀ। ਠੀਕ ਹੈ। ਪਰ ਜਿਹੜੇ ਟੈਕਸਸ ਤੋਂ ਬਾਹਰ ਵਾਲੀਆਂ ਜਿਹੜੀਆਂ ਸਾਰੀਆਂ ਸਟੇਟਾਂ ਹੈਗੀਆਂ ਉਹਦੇ ਵਿੱਚ ਤੁਸੀਂ ਵਰਕ ਪਰਮਿਟ ਡਾਕਾ ਦੇ ਥਰੂ ਲੈ ਸਕਦੇ ਆ ਤੇ ਡੈਫਰਡ ਐਕਸ਼ਨ ਵੀ ਤੁਹਾਨੂੰ ਮਿਲੂਗਾ। ਤੇ ਜਿਹੜੇ ਟੈਕਸਸ ਦੇ ਵਿੱਚ ਲੋਕ ਜਿਹੜੇ ਸੀਗੇ ਉਹਨਾਂ ਨੂੰ ਡੈਫਰਡ ਐਕਸ਼ਨ ਮਿਲੂਗਾ, ਵਰਕ ਪਰਮਿਟ ਨਹੀਂ ਬਸ ਮਿਲੂਗਾ। ਇਹ ਰੋਕ ਟੋਕ ਜਿਹੜੀ ਸੀਗੀ ਇਹਨਾਂ ਦੀ ਤੁਸੀਂ ਦੇਖ ਲਓ ਕਿ ਲੀਗਲ ਫਾਈਟ ਇਹਨਾਂ ਦੀ 8 ਸਾਲ ਜਿਹੜੀ ਚੱਲੀ ਹੈਗੀ ਆ। ਸ਼ੁਰੂ ਕਿਸੇ ਨੇ ਕੀਤੀ ਹੋਣੀ, ਅੱਜ ਫਲ ਤੁਸੀਂ ਦੇਖ ਲਓ ਕਿਸੇ ਨੂੰ ਮਿਲਿਆ। ਸੋ ਇਹ ਜਿਹੜੀਆਂ ਖਬਰਾਂ ਕਰਨ ਦਾ ਮਕਸਦ ਕੀ ਹੈਗਾ ਕਿ ਤੁਹਾਨੂੰ ਜਿਹੜਾ ਸੀਗਾ ਲੀਗਲ ਜਿਹੜਾ ਸਿਸਟਮ ਜਿਹੜਾ ਸੀਗਾ, ਠੀਕ ਹੈ ਕਿ ਨਹੀਂ, ਆਪਣੇ ਸ਼ੋਅ ਕਰਨ ਤੋਂ ਪਹਿਲਾਂ ਕੀ ਸੀਗਾ ਕਿ ਲੋਕੀ ਆ ਕੇ ਦੱਸਦੇ ਆ ਕਿ ਕੁਝ ਪਤਾ ਹੀ ਨਹੀਂ ਸੀਗਾ, ਕਿ ਨੌਲੇਜ ਨਹੀਂ ਸੀਗੀ ਉਦੋਂ। ਇਹ ਕੋਈ ਟਿਕਟੌਕ ਰੇਡੀਓ ਸ਼ੋਅ ਕੁਝ ਨਹੀਂ ਸੀਗਾ। ਜਦੋਂ ਆਏ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਜਦੋਂ ਸ਼ੁਰੂਆਤ ਕੀਤੀ ਤੇ ਫਿਰ ਉਸ ਤੋਂ ਬਾਅਦ ਕਾਫੀ ਕਮਿਊਨਿਟੀ ਨੌਲੇਜੇਬਲ ਹੋ ਗਈ। ਉਹਨਾਂ ਨੇ ਆਪ ਦੇ ਵਕੀਲਾਂ ਨੂੰ ਵੀ ਜਿਹੜਾ ਸੀਗਾ ਪੁੱਛਣਾ ਜਿਹੜਾ ਸ਼ੁਰੂ ਕਰਤਾ, ਠੀਕ ਹੈ ਜੀ। ਤੇ ਇਹ ਜਿਹੜਾ ਸੀਗਾ ਕਿ ਹੁਣ ਉਹਨਾਂ ਨੂੰ ਪਤਾ ਕਿ ਯਾਰ ਜੋ ਗਲਤ ਕੁਝ ਦੱਸਿਆ ਤੇ ਇਹਨਾਂ ਨੇ ਰੇਡੀਓ ਦੇ ਵਿੱਚ ਫੋਨ ਕਰਕੇ ਵੈਲੀਡੇਟ ਕਰ ਲੈਣਾ। ਪਹਿਲਾਂ ਤਾਂ ਗਲਤੀ ਦੱਸੀ ਜਾਂਦੇ ਸੀਗੇ ਹਨਾ। ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀ ਚੀਜ਼ ਪਤਾ ਕਿ ਜਿਹੜਾ ਇੱਕ ਜਿਹੜਾ ਕਮਿਊਨਿਟੀ ਦੇ ਵਿੱਚ ਤੁਸੀਂ ਕਹ ਲਓ ਕਿ ਸਿਸਟਮ ਦੇ ਵਿੱਚ ਸੁਧਾਰ ਜਿਹੜਾ ਸੀਗਾ ਇਹ ਮੰਚ ਦੇ ਰਾਹੀਂ ਜਿਹੜਾ ਆਪਾਂ ਕਿਸੇ ਹੱਦ ਤੱਕ ਜਿਹੜਾ ਕੀਤਾ ਵਾ। ਵਕੀਲ ਜਿਹੜੇ ਹੈਗੇ ਆ ਕਿਸੇ ਹੱਦ ਤੱਕ ਡਰਦੇ ਵੀ ਆ ਉਸ ਚੀਜ਼ ਤੋਂ ਕਿ ਯਾਰ ਇਹ ਹੁਣ ਉਹ ਕੰਮ ਨਹੀਂ, ਇਹਨਾਂ ਨੇ ਜਾ ਕੇ ਆਪਣਾ ਜਿਹੜਾ ਸੀਗਾ ਕਲੈਰੀਫਾਈ ਜਿਹੜਾ ਕਰਾ ਲੈਣਾ, ਸਵਾਲ ਪੁੱਛ ਲੈਣੇ ਆ। ਤੇ ਹੁਣ ਇਹ ਟੈਕਸਸ ਦੇ ਵਿੱਚ ਫਿਰ ਬੇਸਿਕਲੀ ਜਿਹੜਾ ਸੀਗਾ ਕੇਸ ਜਿਹੜਾ ਸੀਗਾ ਉਹਨੂੰ ਠੱਲ ਪਾਤੀ ਇਹਨਾਂ ਨੇ, ਫਾਈਟ ਫੂਟ ਜਿਹੜੀ ਸਾਰੀ ਕਰਕੇ, ਤੇ ਵਾਪਸ ਜਿਹੜਾ ਡਾਕਾ ਬੈਕ ਟੂ ਐਕਸ਼ਨ ਜਿਹੜਾ ਤੁਸੀਂ ਦੇਖ ਲਓ ਆ ਗਿਆ। ਇਹ ਸੇਮ ਜਿਹੜੇ ਸੀਗੇ 8 ਸਾਲ ਦੀ ਫਾਈਟ ਇਹਨਾਂ ਦੀ ਚੱਲੀ। 8 ਸਾਲ ਮੈਂ ਟਰੰਪ ਨੇ ਪਹਿਲਾਂ ਰੋਕਿਆ, ਬਾਈਡਨ ਦਾ ਸਾਰਾ ਕਾਰਜਕਾਲ ਨਿਕਲ ਗਿਆ, ਪਰ ਕੋਰਟ ਦੇ ਹਿਸਾਬ ਨਾਲ ਭਾਵੇਂ ਹੁਣ ਟਰੰਪ ਆ ਵੀ ਗਿਆ ਵਾ। 5th ਸਰਕਟ ਜਿਹੜਾ ਕਿ ਇੱਕ ਤੁਸੀਂ ਕਹ ਲਓ ਕੋਈ ਇਮੀਗ੍ਰੈਂਟਾਂ ਲਈ ਇੰਨਾ ਫੇਵਰੇਬਲ ਨਹੀਂ ਹੈਗਾ, ਉਹਦੇ ਵਿੱਚ ਵੀ ਤੁਸੀਂ ਕਹ ਲਓ ਕਿ ਇਮੀਗ੍ਰੈਂਟਾਂ ਦੀ ਜਿਹੜੀ ਜਿੱਤ ਹੋਈ ਹੈ ਇੱਕ ਤਰ੍ਹਾਂ ਦੀ।